ਅਗਲੀ ਖਬਰ ਦੇ ਵੱਲ ਵਧੀਏ। ਤੁਸੀਂ ਲੰਬੀ ਦੇ ਐਮਐਲਏ ਦਾ ਜ਼ਿਕਰ ਕੀਤਾ, ਮੰਤਰੀ ਸਾਹਿਬ ਦਾ ਜ਼ਿਕਰ ਕੀਤਾ ਤੇ ਗੁਰਮੀਤ ਖੁੱਡੀਆਂ ਦੀ ਕਹਿੰਦੇ ਕਿਉਂ ਕਰਵਾਈ ਆਪ ਜੀ ਨੇ ਜਸੂਸੀ? ਪ੍ਰਵੀਨ ਜੀ, ਇਹ ਮਾਮਲਾ ਨਾ ਬਹੁਤ ਦੇਰ ਤੋਂ ਚਰਚਾ 'ਚ ਹੈ। ਜੀ। ਕਾਫੀ ਦੇਰ ਤੋਂ ਇਸ ਗੱਲ ਦੇ ਪਹਿਲੂ ਆ ਰਹੇ ਨੇ ਕਿ ਕੁਝ ਆਪਣੇ ਹੀ ਸਾਥੀਆਂ ਦੀ, ਕੁਝ ਆਪਣੇ ਹੀ ਵਿਧਾਇਕਾਂ ਦੀ ਪਾਰਟੀ ਪੱਧਰ ਤੇ, ਸਰਕਾਰ ਪੱਧਰ ਤੇ ਕੀ ਜਸੂਸੀ ਹੋ ਰਹੀ ਹੈ। ਜੀ, ਪਰ ਜਦੋਂ ਤੱਕ ਕੋਈ ਬੰਦਾ ਉਂਗਲ ਖੜੀ ਕਰਕੇ ਕਵੇ ਨਾ ਜਾਂ ਕੋਈ ਤੱਥ ਸੱਚ ਸਾਹਮਣੇ ਨਾ ਆਉਣ, ਤਦ ਤੱਕ ਗੱਲ ਕਿਵੇਂ ਕਰੀਏ। ਵੈਸੇ ਜੀ। ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਸੂਸੀ ਵਾਲਾ ਕੋਈ ਇਹ ਨਵਾਂ ਪਹਿਲੂ ਨਹੀਂ ਹੈ। ਜੀ। ਹਮੇਸ਼ਾ ਇਹ ਮਾਮਲੇ ਉੱਠਦੇ ਰਹੇ ਨੇ ਜੀ ਕਿ ਸਰਕਾਰਾਂ ਸਾਡੇ ਫੋਨ ਟੈਪ ਕਰਦੀਆਂ ਜੀ, ਸਾਡੀ ਜਸੂਸੀ ਕਰਾਉਂਦੀਆਂ ਜੀ, ਸਿਕਿਉਰਿਟੀ 'ਚ ਇੱਕ ਅੱਧਾ ਬੰਦਾ ਅਜਿਹਾ ਲਾਉਂਦੀਆਂ ਜੀ ਜਿਹੜਾ ਉਵੇਂ ਨਿਗਰਾਨੀ ਰੱਖਦਾ ਜੀ। ਸਭ ਤੋਂ ਬੜੀ ਦਾ ਸਿਕਿਉਰਿਟੀ ਉਹ ਕਹਿੰਦੇ ਜਸੂਸੀ, ਜਦੋਂ ਉਹੀ ਪੁਲਿਸ ਦੀ ਹੈ ਤੇ ਪੁਲਿਸ ਸਰਕਾਰ ਦੀ ਹੈ ਤਾਂ ਫਿਰ ਜਸੂਸੀ ਤਾਂ ਉਹਨਾਂ ਲਈ ਆਰਾਮ ਨਾਲ ਹੋ ਸਕਦੀ ਹੈ, ਗੱਲ ਤੇ ਨਹੀਂ। ਜੀ ਜੀ। ਪਰ ਫਿਰ ਪੈਗਾਸਸ ਖਰੀਦਣ ਤੱਕ ਦੇ ਪਹਿਲੂ ਆਏ, ਦੇਸ਼ ਉੱਠੇ ਕਿ ਲਓ ਜੀ ਇਹ ਤਾਂ ਜੱਜਾਂ ਦੀ, ਵਕੀਲਾਂ ਦੀ, ਪੱਤਰਕਾਰਾਂ ਦੀ, ਚਿੰਤਕਾਂ ਦੀ, ਵਿਰੋਧੀਆਂ ਦੀ, ਪਤਾ ਨਹੀਂ ਕਿਹਦੀ ਪੈੜ ਨੱਪਦੇ ਨੇ ਜੀ, ਹੈ ਨਾ। ਫਿਰ ਇੱਥੇ ਕੋਲੇ ਪੈਣ ਲੱਗੇ ਜੀ ਕਿ ਤਾਂ ਜੀ ਸੀਸੀਟੀਵੀ ਕੈਮਰੇ ਲਵਾਉਂਦੇ ਨੇ ਜੀ ਜਾਣਬੁੱਝ ਕੇ, ਕਿੱਥੇ ਨਿਕਲਦਾ ਕਿੱਥੇ ਜਾਂਦਾ। ਹੁਣ ਤਾਂ ਬਈ ਇਹ ਗੱਡੀਆਂ 'ਚ GPS ਆ ਗਿਆ, ਤੁਹਾਡਾ ਫੋਨ ਹੈ ਤੁਹਾਡੇ ਕੋਲ, ਇਹੀ ਤੋਂ ਵੱਡੇ ਜਸੂਸ ਨਹੀਂ। ਫੋਨ ਜਿੱਥੇ ਲੈ ਕੇ ਜਾਓਗੇ, ਜਦੋਂ ਮਰਜ਼ੀ ਕੋਈ ਜਾਣਨਾ ਚਾਹੇ ਜਾਂਚ ਸਕਦਾ, ਤੁਹਾਡੀਆਂ ਸਰਕਾਰਾਂ ਸਾਰਾ ਕੁਛ। ਪਰ ਗੁਰਮੀਤ ਖੁੱਡੀਆਂ ਵਾਲਾ ਮਾਮਲਾ ਥੋੜਾ ਜਿਹਾ ਹੋਰ ਤਰ੍ਹਾਂ ਦਾ ਜੀ ਜੀ। ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਗੁਰਮੀਤ ਖੁੱਡੀਆਂ ਕੋਲ ਪੰਜਾਬ ਸਰਕਾਰ ਦੀ, ਉਹ ਪੰਜਾਬ ਪੁਲਿਸ ਦੀ ਸਿਕਿਉਰਿਟੀ ਹੈ, ਉਹਦੇ ਵਿੱਚੋਂ ਹੀ ਜੇ ਜਾਣਨਾ ਚਾਹਵੇ ਸਰਕਾਰ, ਪੁਲਿਸ ਜਦੋਂ ਮਰਜ਼ੀ ਕੋਈ ਜਾਂਚ ਸਕਦੀ ਹੈ, ਜਾਣ ਸਕਦੀ ਹੈ, ਉਹਦੇ ਬਜਾਏ ਬੰਦੇ ਮਗਰ ਲਾਏ। ਠੀਕ ਹੈ। ਅੱਛਾ। ਪਰ ਇਸ ਤਕਨੀਕ ਦੇ ਯੁੱਗ ਦੇ ਵਿੱਚ ਤੁਸੀਂ ਉਹ ਪੁਰਾਣੇ ਜ਼ਮਾਨੇ ਦਾ ਫਾਰਮੂਲਾ ਕਿ ਰੋਜ਼ ਬਈ ਗੁਰਮੀਤ ਖੁੱਡੀਆਂ ਕਿੱਥੋਂ ਨਿਕਲਦਾ ਹੈ, ਕਿੱਥੇ ਜਾਂਦਾ ਹੈ, ਕਿਹਨੂੰ ਮਿਲਦਾ ਹੈ, ਕਿੱਥੇ ਬਹਿੰਦਾ ਹੈ, ਬਸ ਤੁਸੀਂ ਇਹੀ ਪੈੜ ਨੱਪਦੇ ਫਿਰੀ ਜਾਣਾ, ਸਾਨੂੰ ਦੱਸੀ ਜਾਣਾ ਜੀ। ਤੇ ਖੁੱਡੀਆਂ ਤੇ ਉਹਦੀ ਸਿਕਿਉਰਿਟੀ ਨੇ ਨੋਟ ਕਰਨਾ ਸ਼ੁਰੂ ਕੀਤਾ ਕਿ ਕੁਝ ਬੰਦੇ ਪਿੱਛਾ ਕਰਦੇ ਆ ਆਪਣਾ। ਠੀਕ ਹੈ। ਤੇ ਆਖਰ ਉਹਨਾਂ ਨੇ ਚੰਡੀਗੜ੍ਹ ਆ ਕੇ ਉਹ ਬੰਦੇ ਨੱਪ ਲਏ। ਜਦੋਂ ਨੱਪ ਲਏ, ਉਹਨਾਂ ਨੂੰ 38 ਦੇ ਥਾਣੇ ਲੈ ਗਏ ਜੀ। ਜਦੋਂ ਥਾਣੇ ਬੈਠੇ ਤਾਂ ਇੱਕ ਵਾਰ ਤਾਂ ਬਾਬਰੋਲਾ ਉੱਠਿਆ ਤੇ ਬਾਅਦ ਚੋਂ ਬਸ ਪਾਣੀ ਦੇ ਬੁਲਬੁਲੇ ਵਾਂਗ ਬੈਠ ਗਿਆ। ਠੀਕ ਆ। ਅੱਛਾ। ਕਿਉਂ ਬਈ ਜੇ ਪ੍ਰਵੀਨ ਜੀ ਬੀਜੇਪੀ ਨੇ, ਕਾਂਗਰਸ ਨੇ, ਅਕਾਲੀਆਂ ਨੇ ਜਾਂ ਕਿਸੇ ਕੇਂਦਰ ਦੀ ਕਿਸੇ ਏਜੰਸੀ ਨੇ ਜਾਂ ਕਿਸੇ ਹੋਰ ਸੂਬੇ ਨੇ ਜਾਂ ਕਿਸੇ ਹੋਰ ਧਿਰ ਨੇ ਜਸੂਸੀ ਕਰਾਈ ਹੁੰਦੀ, ਸਰਕਾਰ ਤਾਂ ਕੱਪੜੇ ਫਾੜ ਦਿੰਦੀ। ਸਹੀ ਗੱਲ ਹੈ, ਬਿਲਕੁਲ। ਪੰਜਾਬ ਸਰਕਾਰ ਤਾਂ ਪ੍ਰੈਸ ਕਾਨਫਰੰਸਾਂ ਕਰ ਦਿੰਦੀ। ਸਹੀ ਹੈ। ਪਰ ਮਾਮਲਾ ਥਾਣੇ 'ਚ ਕਿਵੇਂ ਖਤਮ ਹੋ ਗਿਆ? ਨਾ ਖੁੱਡੀਆਂ ਬੋਲੇ, ਨਾ ਜਿਹੜੇ ਜਸੂਸੀ ਕਰ ਰਹੇ ਸੀ ਨਾ ਉਹ ਬੋਲੇ, ਨਾ ਜਿਹੜੀ ਸਿਕਿਉਰਿਟੀ ਨੇ ਫੜਿਆ ਸੀ ਨਾ ਉਹ ਬੋਲੇ। ਅੱਛਾ। ਵਾਹ। ਕਿਉਂ ਬਈ? ਇਹਦਾ ਅਰਥ ਕੀ ਲਾਈਏ ਫਿਰ? ਇਹਦਾ ਮਤਲਬ ਘਰ ਦੇ ਹੀ ਬੰਦੇ ਸੀ, ਆਪਣੇ ਹੀ ਨਿਕਲੇ ਜੀ, ਆਪਣੀ ਉਹ ਪਾਰਟੀ ਦੇ ਨਿਕਲੇ, ਆਪਣੀ ਉਹ ਸਰਕਾਰ ਦੇ ਨਿਕਲੇ, ਆਪਣੀ ਹਾਈ ਕਮਾਂਡ ਦੇ ਭੇਜੇ ਨਿਕਲੇ। ਸਹੀ ਹੈ। ਹੁਣ ਕਹਿੰਦੇ ਜੀ ਪੁਲਿਸ ਵਾਲਿਆਂ ਨੇ ਜਦੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਕਨੈਕਸ਼ਨ ਜਾ ਕੇ ਪੰਜਾਬ ਪੁਲਿਸ ਤੋਂ ਲੈ ਕੇ ਗ੍ਰਹਿ ਮੰਤਰੀ ਜੀ ਸਾਹਿਬ ਦੇ ਦਫ਼ਤਰ ਤੱਕ ਨੂੰ ਤੁਰ ਪਿਆ। ਠੀਕ ਆ। ਅੱਛਾ। ਫਿਰ ਗ੍ਰਹਿ ਮੰਤਰੀ ਵੀ ਭਗਵੰਤ ਮਾਨ ਨੇ ਤੇ ਭਗਵੰਤ ਮਾਨ ਦੇ ਮੁਖੀ ਕੇਜਰੀਵਾਲ ਨੇ। ਫਿਰ ਕਿਤੇ ਕਿਤੇ ਹੋ ਰਹੀ ਸੀ ਜਸੂਸੀ ਤੇ ਕਿਉਂ ਹੋ ਰਹੀ ਸੀ? ਜੀ। ਗੁਰਮੀਤ ਖੁੱਡੀਆਂ ਕਹਿੰਦਾ ਕਿ ਉਹਨਾਂ ਨੇ ਸਰਕਾਰ ਨੂੰ ਸੁਨੇਹਾ ਦਿੱਤਾ। ਫਿਰ ਇਹ ਤੋਂ ਬਾਅਦ ਕਹਿੰਦੇ ਖੁੱਡੀਆਂ ਨੇ ਕਿਹਾ ਕਿ ਆਹ ਕੀ ਕਰੀ ਜਾਂਦੇ ਹੋ, ਜੇ ਉਹੀ ਲੈਣਾ ਅਸਤੀਫਾ ਮੈਨੂੰ ਦੱਸੋ, ਮੈਂ ਲਿਖ ਕੇ ਦੇ ਦੇਣਾ, ਲੈ ਲਓ ਅਸਤੀਫਾ। ਮਤਲਬ ਜਿੱਦਣ ਸਾਮ ਦਾਮ ਦੰਡ ਭੇਦ ਨੂੰ ਘੇਰਿਆ ਸੀ ਗੁਰਮੀਤ ਖੁੱਡੀਆਂ ਨੇ, ਉਦੋਂ ਮਾਮਲਾ ਕੀ ਸੀ? ਮਾਮਲਾ ਸੀ ਬਠਿੰਡਾ ਦੀ ਨਗਰ ਨਿਗਮ ਹੈ ਬਠਿੰਡਾ ਦਾ, ਨਿਗਮ ਦੀ ਚੋਣ ਦਾ ਮਾਮਲਾ। ਹਾਂਜੀ ਹਾਂਜੀ। ਤੇ ਉੱਥੇ ਜਦੋਂ ਲੋਕ ਸਭਾ ਚੋਣ ਲੜੇ ਸੀ ਗੁਰਮੀਤ ਖੁੱਡੀਆਂ, ਤਦ ਹਰਸਿਮਰਤ ਦਾ ਨੇੜਲਾ ਇੱਕ ਬਹੁਤ ਖਾਸ ਰਾਜਨੀਤਿਕ ਪਰਿਵਾਰ ਟੁੱਟ ਕੇ ਆਇਆ ਇਹਨਾਂ ਨਾਲ ਜੀ। ਉਹ ਪਰਿਵਾਰ ਜਿਹੜਾ ਹਰ ਵਾਰ ਐਮਸੀ ਚੋਣ ਲੜਦਾ ਰਿਹਾ ਤੇ ਜਿੱਤਦਾ ਰਿਹਾ। ਖੁੱਡੀਆਂ ਹੋਰੀ ਚਾਹੁੰਦੇ ਸੀਗੇ ਵੀ ਕਿ ਉਹਨੂੰ ਟਿਕਟ ਦਿੱਤੀ ਜਾਵੇ। ਜੀ ਜੀ। ਇਹ ਕਹਿੰਦੇ ਤੂੰ ਲੰਬੀ ਤੋਂ ਲੰਬੀ ਜਾਓ। ਕਹਿੰਦਾ ਫਿਰ ਲੋਕ ਸਭਾ ਕਹਿੰਦਾ ਬਠਿੰਡੇ ਲੜਾਈ ਸੀ ਮੈਨੂੰ, ਅਗਲੇ ਮੇਰੇ ਕਰਕੇ ਛੱਡ ਕੇ ਆਏ ਤੇ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ। ਚਲੋ ਗੁਰਮੀਤ ਖੁੱਡੀਆਂ ਤਾਂ ਗੁਰਮੀਤ ਖੁੱਡੀਆਂ, ਇਹੀ ਗੱਲ ਜਗਰੂਪ ਗਿੱਲ ਨੇ ਵੀ ਕਹੀ, ਉਹਨਾਂ ਦਾ ਹੱਕ 'ਚ ਉਹ ਵੀ ਸੀਗਾ ਕਿ ਹਾਂ ਉਹਨੂੰ ਚੋਣ ਲੜਾਉਣੀ ਚਾਹੀਦੀ ਹੈ। ਜੀ ਜੀ। ਸ਼ਾਇਦ ਇਹੀ ਇਸੇ ਲਈ ਦੋਹਾਂ ਦੀ ਨਾਰਾਜ਼ਗੀ, ਦੋਏ ਤਾਂ ਹੀ ਰੋਡ ਸ਼ੋਅ 'ਚ ਵੀ ਨਹੀਂ ਆਏ। ਤੇ ਖੁੱਡੀਆਂ ਹੋਰਾਂ ਨੇ ਜਦੋਂ ਉੱਥੇ ਮਨੀਸ਼ ਸਿਸੋਦੀਆ ਨੂੰ ਇਹ ਸਵਾਲ ਕੀਤਾ, ਮਨੀਸ਼ ਸਿਸੋਦੀਆ ਅੱਗੇ ਦੱਸਣ ਲੱਗੇ ਹਮੇ ਪਤਾ ਹੈ ਕੈਸੇ ਜੀਤਤੇ ਹੈ ਕੈਸੇ। ਉਹ ਕਹਿੰਦੇ ਜੇ ਇੰਨੇ ਹੀ ਹੁੰਦੇ ਤੁਸੀਂ ਜਿੱਤਣ ਵਾਲੇ ਤਾਂ ਫਿਰ ਦਿੱਲੀ ਤੋਂ ਹਾਰ ਕੇ ਥੋੜਾ ਹੁੰਦੇ। ਸਹੀ ਹੈ। ਉਹ ਤਰਖੀ ਇਹ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਤਰੀਕਾਕਾਰ ਹੈ ਕਿ ਇਹਦਾ ਕੱਢਣਗੇ,
ਜੀ ਕੈਬਨਿਟ ਚੋਂ ਕੱਢਣਗੇ ਗੁਰਮੀਤ ਖੁੱਡੀਆਂ ਨੂੰ, ਪਰ ਉਹ ਨਹੀਂ ਕੱਢ ਸਕੇ। ਸ਼ਾਇਦ ਹੋ ਸਕਦਾ ਕਿ ਖੁੱਡੀਆਂ ਦਾ ਆਪਣਾ ਜਿਹੜਾ ਅਸਕ ਹੈ, ਅਕਸ਼ ਹੈ, ਆਪਣਾ ਜਿਹੜਾ ਰਸੂਖ ਹੈ ਉਹਨਾਂ ਦਾ, ਆਪਣੀ ਜਿਹੜੀ ਪਹੁੰਚ ਹੈ ਉਹਨਾਂ ਦੀ, ਹੈ ਨਾ, ਆਪਣਾ ਔਰਾ ਜਿਹੜਾ, ਉਹ ਤੋਂ ਡਰ ਗਏ। ਫਿਰ ਇਸ ਲਈ ਘਰ ਚੋਂ ਸ਼ਰੀਕ ਪੈਦਾ ਕਰਤਾ ਕਿ ਚੱਲ ਭਤੀਜਾ ਤੈਨੂੰ ਹਵਾ ਦਿੰਦੇ ਆ। ਸਹੀ ਹੈ। ਤੇ ਇਸੇ ਤਰੀਕੇ ਕਰਨ ਨਾਲ ਫਿਰ ਮਤਲਬ ਕਿ ਇਹ ਪ੍ਰਕਿਰਿਆ ਹੋ ਗਈ ਕਿ ਜਿੱਦਾਂ ਮਗਰ ਜਸੂਸ ਲਾ ਦੋ। ਜੀ ਸਹੀ ਹੈ। ਕੀ ਉਹਨਾਂ ਨੂੰ ਇਹ ਲੱਗਦਾ ਕਿ ਗੁਰਮੀਤ ਖੁੱਡੀਆਂ ਕਿਸੇ ਹੋਰ ਪਾਸੇ ਜਾ ਸਕਦੇ ਨੇ ਤੇ ਫਿਰ ਜਸੂਸ ਲਾ ਕੇ ਰੁਕ ਜੂਗਾ। ਹੁਣ ਇੰਨਾ ਤਾਂ ਤੈਅ ਹੋ ਗਿਆ ਜੀ ਕਿ ਲੰਬੀ ਤੋਂ ਅਗਲੀ ਵਾਰ ਇਹਦਾ ਮਤਲਬ ਗੁਰਮੀਤ ਖੁੱਡੀਆਂ ਤੇ ਬਠਿੰਡੇ ਤੋਂ ਜਗਰੂਪ ਗਿੱਲ ਨੂੰ ਟਿਕਟ ਨਹੀਂ ਮਿਲਦੀ। ਇਹਦਾ ਮਤਲਬ 32-40 ਜੇ ਟਿਕਟ ਕੱਟਣੀ, ਉਹਨਾਂ ਚ ਦੋ ਨਾਮ ਹੋਰ ਸਾਫ ਹੋ ਗਏ। ਹੋ ਰਹੇ, ਸਹੀ ਹੈ, ਬਿਲਕੁਲ। ਸੁਰਜੀਤ ਸਿੰਘ ਰੱਖੜਾ ਨੂੰ ਭਗਵੰਤ ਮਾਨ ਲੈ ਕੇ ਆਏ, ਕੇਜਰੀਵਾਲ ਮੂੰਹ ਫਲਾਈ ਫਿਰਦੇ ਆ ਕਿ ਜਾਂ ਤਾਂ ਮੇਰੀ ਸਹਿਮਤੀ ਨਾਲ ਲਿਆਉਂਦੇ ਤੇ ਹੁਣ ਫਿਰ ਟਿਕਟ ਵੀ ਆਪੇ ਦੇ ਲਿਓ। ਫਿਰ ਅੱਛਾ, ਵੈਸੇ ਭਗਵੰਤ ਮਾਨ ਕਹਿੰਦੇ ਤਾਂ ਇਹ ਸੀਗਾ ਕਿ ਦਿੱਲੀ ਤੋਂ ਸ਼ਤਾਬਦੀਆਂ ਟਿਕਟਾਂ ਮਿਲਦੀਆਂ ਹੈ ਨਾ, ਪੰਜਾਬ ਤੋਂ ਮਿਲਣਗੀਆਂ, ਪਰ ਤੁਹਾਨੂੰ ਤਾਂ ਕੇਜਰੀਵਾਲ ਇਹ ਐਲਾਨ ਰਿਹਾ, ਇਹਦਾ ਮਤਲਬ ਕੇਜਰੀਵਾਲ ਦੱਸ ਰਿਹਾ ਕਿ ਅਜੇ ਵੀ ਮੈਂ ਸੁਪਰੀਮੋ ਹਾਂ। ਸਹੀ ਹੈ, ਤੁਸੀਂ ਟਿਕਟਾਂ ਮੈਂ ਤੈਅ ਕਰੂੰਗਾ ਟਿਕਟਾਂ। ਸਹੀ ਹੈ, ਬਿਲਕੁਲ। ਤੇ ਫਿਰ ਇੱਕ ਅਨਾਰ 3 ਬਿਮਾਰ ਤਾਂ ਪਹਿਲਾਂ ਹੀ ਦਿਖਣ ਲੱਗ ਗਏ ਜੀ। ਜੇ ਮਤਲਬ ਕਿ ਸੁਰਜੀਤ ਰੱਖੜਾ ਨੂੰ ਤੁਸੀਂ ਟਿਕਟ ਦੇਣਾ ਚਾਹੁੰਦੇ ਹੋ ਜੀ, ਸੁਪਰੀਮੋ ਦਾ ਆਸ਼ੀਰਵਾਦ ਹੈਗਾ ਮਤਲਬ ਕਿ ਕਿਸੇ ਦੂਸਰੇ ਬੰਦੇ ਨਾਲ, ਤੇ ਤੀਜਾ ਬੰਦਾ ਤੁਹਾਡਾ MLA ਆ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਇਹਦਾ ਮਤਲਬ ਕੀ ਸਥਿਤੀ ਆ ਜੀ। ਹੁਣ ਉੱਥੋਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਬੰਦਾ OSD ਰਿਹਾ, ਹਰਚੰਦ ਸਿੰਘ ਬਰਸਟ, ਕਹਿੰਦੇ ਜੀ ਉਹਨੂੰ ਕੇਜਰੀਵਾਲ ਦਾ ਆਸ਼ੀਰਵਾਦ ਆ ਕਿ ਤੈਨੂੰ ਟਿਕਟ ਦੇਵਾਂਗੇ। ਉਹਦਾ ਮੁਲਾਕਾਤ ਕਰਕੇ ਆ ਬਕਾਇਦਾ। ਤੇ ਜੇ ਉਹਨੂੰ ਟਿਕਟ ਤੁਸੀਂ ਦੇਣੀ ਆ ਤੇ ਰੱਖੜਾ ਨੂੰ ਟਿਕਟ ਭਗਵੰਤ ਮਾਨ ਨੇ ਦੇਣੀ ਆ, ਮੌਜੂਦਾ MLA ਉੱਥੋਂ ਜੋੜਾ ਮਾਜਰਾ ਤੇ 3 ਹੋ ਗਏ ਜੀ। ਤਿੰਨਾਂ ਚੋਂ ਇੱਕ ਨੂੰ ਪਾਰਟੀ ਦੀ ਟਿਕਟ ਮਿਲੂ, 2 ਫਿਰ ਬਾਗੀ। ਸਹੀ ਹੈ। ਇਹਦਾ ਮਤਲਬ ਇਹ ਦ੍ਰਿਸ਼ ਕਿੰਨੇ ਥਾਵਾਂ ਤੇ ਹੋਣਾ ਜੀ ਹੁਣ। ਤਾਂ ਇੱਥੋਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਐਸੀ ਹਲਚਲ ਹੈ ਕਿ ਉਹਨਾਂ ਨੇ ਆਪਣੇ ਬੰਦਿਆਂ ਦੀ, ਉਹ ਆਪਣੇ ਮੰਤਰੀਆਂ ਦੀ ਉਹ ਜਸੂਸੀ ਕਰਾਉਣੀ ਤੱਕ ਸ਼ੁਰੂ ਕਰਾਤੀ। ਜੇ ਤੁਹਾਨੂੰ ਆਪਣੇ MLA ਤੇ ਆਪਣੇ ਮੰਤਰੀਆਂ ਤੇ ਯਕੀਨ ਨਹੀਂ ਤਾਂ ਪੰਜਾਬ ਤੁਹਾਡੇ ਤੇ ਯਕੀਨ ਕਿਉਂ ਕਰੇ? ਬਿਲਕੁਲ ਬਿਲਕੁਲ, ਇਹ ਆਪਣੇ ਸਵਾਲ। ਇਹਦਾ ਮਤਲਬ ਜਿਹੜੇ ਤੁਸੀਂ ਦਿੱਲੀ ਵਾਲੇ ਬੰਦੇ ਨਾਲ ਲਾਏ ਨੇ, ਅਫਸਰਾਂ ਦੇ ਨਾਲ, ਅਧਿਕਾਰੀਆਂ ਦੇ ਨਾਲ, ਮੰਤਰੀਆਂ ਦੇ ਨਾਲ, ਮੁੱਖ ਮੰਤਰੀਆਂ ਦੇ ਨਾਲ, ਉਹਨਾਂ ਨੂੰ ਸਹਾਇਕ ਸਮਝੀਏ ਕਿ ਜਸੂਸ ਸਮਝੀਏ, ਵੀ ਦੱਸ ਦਿਓ ਜੀ। ਬਿਲਕੁਲ ਸ਼ਰਮਾ ਜੀ, ਤੁਸੀਂ ਇੱਕ ਗੱਲ ਕਹਿਣੇ ਹੁੰਦੇ ਆ ਅਕਸਰ ਹੀ ਕਿ ਬਈ ਹੁਣ ਰਾਜਨੀਤੀ ਦਾ ਕੋਈ ਸਿਧਾਂਤ ਨਹੀਂ ਹੈ। ਜੇ ਸਿਧਾਂਤ ਹੁੰਦਾ ਤੇ ਫਿਰ ਉਹ ਆਪਣੇ ਬੰਦੇ ਦੀ ਜਸੂਸੀ ਥੋੜ੍ਹਾ ਕਰਵਾਉਂਦੇ, ਜਿਹੜੇ ਸਿਧਾਂਤ ਵਾਲੇ ਲੋਕ ਨੇ। ਉਹਨਾਂ ਨੂੰ ਤਾਂ ਫਿਰ ਲੱਗਦਾ ਕਿ ਇਹ ਚੀਜ਼ਾਂ ਦੇਣੀਆਂ ਆਉਣਗੀਆਂ, ਚੀਜ਼ ਉਹਦਾ ਵਿਚਾਰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਤੋਂ, ਨੈਤਿਕ ਪੱਖ ਤੋਂ, ਮੋਰਲ ਗਰਾਊਂਡ ਤੋਂ ਚੀਜ਼ਾਂ ਨੂੰ ਵਿਚਾਰਿਆ ਜਾਂਦਾ। ਪਰ ਇੱਥੇ ਦੇਖ ਲਓ ਤੁਸੀਂ, ਸਾਰਾ ਕੁਝ ਜਿਹੜਾ ਉਹ ਤਾਰ-ਤਾਰ ਕੀਤਾ ਪਿਆ।